ਸਾਰਕ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ ਵਿੱਚ ਸਾਡਾ ਇੱਕ ਕੋਰਸ ਸੀ ਜਨੂਬੀ ਏਸ਼ੀਆ ਦੀਆਂ ਅਵਾਮੀ ਤਹਿਰੀਕਾਂ। ਕਿਸੇ ਨੇ ਬੰਗਲਾਦੇਸ਼ ਦੀ ਜੂਟ ਵਰਕਰ ਐਸੋਸੀਏਸ਼ਨ ਤੇ ਲਿਖਿਆ, ਇੰਡੀਆ ਦੇ ਚਿਪਕੋ ਅੰਦੋਲਨ ਬਾਰੇ ਗੱਲਬਾਤ ਹੋਈ, ਨੇਪਾਲ ਭੂਟਾਨ ਦੀਆਂ ਫੈਮਿਨਿਸਟ ਤਹਿਰੀਕਾਂ ਦਾ ਜ਼ਿਕਰ ਹੋਇਆ। ਮੈਂ ਲਿਖਿਆ ਜਬਰੀ ਗੁੰਮਸ਼ੁਦਗੀਆਂ ਦੀ ਇਤਜਾਜੀ ਤਹਿਰੀਕ ਤੇ। ਮੈਂ ਕਿਹਾ ਕਿ ਤੁਸੀਂ ਸਾਰੇ ਜਿਹੜੀ ਵੀ ਗ੍ਰਾਸ ਰੂਟ ਮੂਵਮੈਂਟ ਦੀ ਗੱਲ ਕੀਤੀ ਏ ਉਹਦੇ ਲੀਡਰ ਕੋਈ ਨਾ ਕੋਈ ਸਹੂਲਤ ਜਾਂ ਹੱਕ ਮੰਗ ਰਹੇ ਨੇ, ਪਰ ਮੈਂ ਜਿਸ ਤਹਿਰੀਕ ਦੀ ਗੱਲ ਕਰ ਰਹੀ ਹਾਂ ਉਹਨਾਂ ਦੀਆਂ ਕੋਈ ਮੰਗਾਂ ਨਹੀਂ ਸਿਵਾਏ ਇਹਦੇ ਕਿ ਉਹਨਾਂ ਨੂੰ ਜੀਣ ਦਿੱਤਾ ਜਾਏ, ਜ਼ਿੰਦਾ ਰਹਿਣ ਦਾ ਹੱਕ ਦਿੱਤਾ ਜਾਏ, ਜਿਹੜਾ ਕਿਸੇ ਵੀ ਇਨਸਾਨ ਦਾ ਸਭ ਤੋਂ ਪਹਿਲਾ ਬੁਨਿਆਦੀ ਹੱਕ ਹੈ। ਜੀਣ ਦੀ ਆਜ਼ਾਦੀ ਜੇ ਤੁਹਾਡੇ ਕੋਲ ਨਾ ਹੋਵੇਗੀ ਤੇ ਤੁਸੀਂ ਫਿਰ ਹੋਰ ਕਿਹੜਾ ਹੱਕ ਮੰਗਣ ਜੋਗੇ ਰਹੋਗੇ। ਬਲੋਚਿਸਤਾਨ ਦੇ ਅੱਧੇ ਘਰਾਂ ਵਿੱਚ ਕਿਸੇ ਦਾ ਪਿਓ ਚੁੱਕਿਆ ਗਿਆ ਹੈ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਕਿਸੇ ਦਾ ਬੰਦਾ ਜਾਂ ਫਿਰ ਕਿਸੇ ਦਾ ਜਾਣਨ ਵਾਲਾ। ਕਿੰਨੇ ਚੁੱਕੇ ਨੇ, ਕਿਉਂ ਚੁੱਕੇ ਨੇ, ਜ਼ਿੰਦਾ ਵੀ ਹੈ ਨੇ, ਕੁਝ ਨਹੀਂ ਪਤਾ। ਮੈਂ ਸੈਂਟਰਲ ਪੰਜਾਬ ਦੀ ਰਹਿਣ ਵਾਲੀ ਹਾਂ। ਮੇਰੇ ਵੱਡਕੇ ਬਾਜਵੇ ਨੇ, ਮੁਸਲਮਾਨ ਆ। ਮੇਰੀ ਸ਼ਨਾਖਤ ਇਸ ਮੁਲਕ ਵਿੱਚ ਰਹਿਣ ਵਾਸਤੇ ਆਈਡੀਅਲ ਹੈ। ਪਰ ਜੇ ਮੇਰਾ ਪਿਓ ਵੀ ਏਦਾਂ ਚੁੱਕਿਆ ਜਾਏ, ਰਿਆਸਤ ਮੇਰੀ ਗੱਲ ਸੁਣਨ ਤੋਂ ਵੀ ਇਨਕਾਰੀ ਹੋ ਜਾਏ, ਮੈਂ ਉਡੀਕਦੀ ਰਵਾਂ ਸਾਲ 2 ਸਾਲ ਬਾਅਦ ਮੈਨੂੰ ਉਹਦੀ ਵੱਡੀ ਟੁਕੀ ਲਾਸ਼ ਲੱਭੇ ਤੇ ਸੱਚੀ ਦੱਸਾਂ ਕਮ ਅਜ਼ ਕਮ ਮੈਂ ਪੁਰਅਮਨ ਨਹੀਂ ਰਹਿ ਸਕਦੀ। ਪ੍ਰੈਜ਼ੈਂਟੇਸ਼ਨ ਦਿੰਦਿਆਂ ਹੋਇਆ ਹੋਰੇ ਕਿਉਂ ਮੇਰੀ ਆਵਾਜ਼ ਕੰਬਣ ਲੱਗ ਪਈ। ਸਲਾਮ ਇਹਨਾਂ ਔਰਤਾਂ ਨੂੰ ਜਿਹੜੀਆਂ ਬਾਰ-ਬਾਰ ਰਿਆਸਤ ਦੇ ਬੂਹੇ ਤੇ ਜਾਂਦੀਆਂ ਨੇ, ਰੋਂਦੀਆਂ ਨੇ, ਕੁਰਲਾਉਂਦੀਆਂ ਨੇ, ਮਿੰਨਤਾਂ ਤਰਲੇ ਪਾਉਂਦੀਆਂ ਨੇ, ਪਰ ਰਿਆਸਤ ਬਾਲੀਵੁੱਡ ਗੋਲਡਨ ਏਰਾ ਦੇ ਸੰਗ ਦਿਲ ਪਿਓ ਵਾਂਗੂ ਖਟਾਕ ਕਰਕੇ ਉਹਨਾਂ ਦੇ ਮੂੰਹ ਤੇ ਬੂਆ ਮਾਰ ਦਿੰਦੀ ਹੈ ਤੇ ਨਾਲੇ ਇਹਨਾਂ ਮਾਵਾਂ ਦੀ ਪੈਟਰੀਓਟਿਜ਼ਮ ਨੂੰ ਵੀ ਗੰਦੀਆਂ ਨਜ਼ਰਾਂ ਨਾਲ ਵੇਂਦੀ ਹੋਈ ਕਮਲੀ ਰਿਆਸਤ ਹੈ ਭੁੱਲ ਜਾਂਦੀ ਏ ਕਿ ਜੇ ਮੇਰੀ ਵਫਾਦਾਰ ਨਾ ਹੁੰਦੀਆਂ ਤੇ ਮੇਰੇ ਬੂਹੇ ਤੇ ਕਿਉਂ ਆਉਂਦੀਆਂ। ਰਿਆਸਤ ਦੀ ਰਿਟ ਮੇਡ ਇਨ ਜਾਪਾਨ ਦੇ ਠੱਪੇ ਨਾਲ ਕਿਧਰੋਂ ਇੰਪੋਰਟ ਹੋ ਕੇ ਨਹੀਂ ਆਉਂਦੀ। ਇਹੋ ਹੀ ਮਾਵਾਂ ਧੀਆਂ ਨੇ ਜਿਹੜੀਆਂ ਰਿਆਸਤ ਦਾ ਮਾਣ ਵਧਾਉਂਦੀਆਂ ਨੇ। ਪਾਕਿਸਤਾਨ ਦੀਆਂ ਇਹ ਔਰਤਾਂ ਆਪਣੇ ਗਵਾਚੇ ਹੋਏ ਪਿਓਵਾਂ, ਪੁੱਤਰਾਂ, ਭਰਾਵਾਂ ਤੇ ਬੰਦਿਆਂ ਦੀਆਂ ਫੋਟੋਆਂ ਹੱਥ ਵਿੱਚ ਫੜੇ ਐਸੇ ਮਾਣ ਨਾਲ 2013 ਵਿੱਚ ਕੋਇਟਾ ਤੋਂ ਕਰਾਚੀ, ਲਾਹੌਰ ਤੇ ਫਿਰ ਇਸਲਾਮਾਬਾਦ ਪੈਦਲ ਮਾਰਚ ਕਰਦੀਆਂ ਹੋਈਆਂ ਆਪਣੀਆਂ ਸਨ। ਪੋਹ ਦੀਆਂ ਰਾਤਾਂ ਵੀ ਉਹਨਾਂ ਸੜਕਾਂ ਤੇ ਕੱਢੀਆਂ। ਜੇ ਰਿਆਸਤ ਕੋਲੋਂ ਉਮੀਦ ਨਾ ਹੁੰਦੀ ਤੇ ਕਿਉਂ ਆਂਦੀਆਂ। ਇੱਕ ਵਾਰੀ ਫੇਰ ਦਸੰਬਰ 2023 ਵਿੱਚ ਇਸਲਾਮਾਬਾਦ ਦੀਆਂ ਸੜਕਾਂ ਤੇ ਚਟਾਈ ਵਿਛਾ ਕੇ ਹੱਥਾਂ ਵਿੱਚ ਫੋਟੋਆਂ ਲਈ ਇਹੋ ਹੀ ਔਰਤਾਂ ਦੁਬਾਰਾ ਬੈਠੀਆਂ ਸਨ। ਦਹਿਸ਼ਤਗਰਦ ਇਦਾਂ ਬਹਿੰਦੇ ਨੇ, ਪਰ ਹੋਰੀ ਰਿਆਸਤ ਦਾ ਲੈਂਜ਼ ਹੀ ਵੱਖਰਾ ਹੁੰਦਾ ਹੈ। ਤਰਖਾਨ ਨੂੰ ਹਰ ਮਸਲੇ ਦਾ ਹੱਲ ਕਿਲ ਠੁਕਣ 'ਚ ਨਜ਼ਰ ਆਉਂਦਾ ਹੈ। ਮਾਰੰਗ ਬਲੋਚ MBBS ਡਾਕਟਰ ਹੈ, ਆਰਾਮ ਨਾਲ ਹਾਊਸ ਜੌਬ ਕਰਦੀ, USMLE ਕਰਕੇ ਅਮਰੀਕਾ ਸ਼ਿਫਟ ਹੋ ਜਾਂਦੀ, ਕਿਸੇ ਡਾਕਟਰ ਨਾਲ ਵਿਆਹ ਕਰ ਲੈਂਦੀ, ਹੈਲਥ ਬਿਜ਼ਨਸ ਵਿੱਚ ਚੰਗੇ ਭਲੇ ਪੈਸੇ ਕਮਾਉਂਦੀ, ਸਾਲ 6 ਮਹੀਨੇ ਬਾਅਦ ਵਤਨ ਵਾਪਸ ਆਂਦੀ, ਡੂਅਲ ਨੈਸ਼ਨੈਲਿਟੀ ਦਾ ਰੋਬ ਵਿਖਾ ਕੇ ਗਿਆਨ ਵੰਡਦੀ ਤੇ ਸਭ ਠੀਕ ਰਹਿੰਦਾ। ਕਿਸਮਤ ਮਾੜੀ ਕਿ ਉਹਨੇ ਇੱਥੇ ਰਹਿਣ ਦਾ ਫੈਸਲਾ ਕਰ ਲਿਆ। ਬੱਚਿਆਂ ਦੇ ਹਕੂਕ ਦੀ ਗੱਲ ਮਾਪਿਓ ਨਹੀਂ ਸੁਣਦੇ, ਤੂੰ ਰਿਆਸਤ ਕੋਲੋਂ ਹੱਕ ਮੰਗਣ ਲੱਗ ਪਈ ਹੈ। ਕਲੀਨਿਕ ਚਲਾ, ਦਵਾਈਆਂ ਦੇ, ਸ਼ਊਰ ਦੇ ਟੀਕੇ ਕਿਉਂ ਲਾ ਰਹੀ ਏ, ਸੱਚ ਦਾ ਗਲੂਕੋਜ਼ ਕਿਉਂ ਚੜਾਉਣ ਲੱਗ ਪਈ ਏ, ਇਹ ਤੇ ਤੇਰਾ ਕੰਮ ਨਹੀਂ ਹੈ। ਫੌਲਾਦੀ ਰਿਆਸਤ ਨੂੰ ਤੂੰ ਮੋਮ ਦੇ ਇਮੋਸ਼ਨ ਸਮਝਾਵੇਂਗੀ। ਬੜੀ ਗੱਲ ਹੈ। ਸਮਝ ਨਹੀਂ ਆਂਦੀ ਕਿ ਤੂੰ ਵੀ ਉਹੀ A ਫॉर ਐਪਲ B ਫॉर ਬਾਲ ਪੜਿਆ ਏ, ਪਰ ਤੇਰੀ ਪੀੜ ਮੇਰੀਆਂ ਆਂਦਰਾਂ ਨਾਲ ਮੇਲ ਹੀ ਨਹੀਂ ਖਾਂਦੀ। ਉਹੀ ਮੁਤਾਲਿਆ ਪਾਕਿਸਤਾਨ ਪੜ ਕੇ ਤੂੰ ਆਪਣਾ ਨਜ਼ਰੀਆ ਪਾਕਿਸਤਾਨ ਆਜ਼ਾਦ ਕਰ ਲਿਆ। ਚੱਲ ਪੁੱਤ, ਹੁਣ ਤੂੰ ਜੇਲ੍ਹ ਭੁਗਤ, ਕਾਲ ਕੋਠਰੀ 'ਚ ਆਪਣੀ ਜਵਾਨੀ ਗਾਲ। ਸਾਡੇ ਸਰਦਾਰ ਸਰਫਰਾਜ਼ ਭੁੱਟੀ ਤੁਹਾਨੂੰ ਸਾਰਿਆਂ ਨੂੰ ਬਲਵਾਈ ਠੀਕ ਹੀ ਤੇ ਆਖਦੇ ਨੇ। ਤੂੰ ਜਦੋਂ ਆਵਾਜ਼ ਲਾਂਦੀ ਏ ਸਾਡਾ ਮਾਨ, ਤਰਾਨ, ਚੈਨ ਸਭ ਲੁੱਟਿਆ ਜਾਂਦਾ ਹੈ। ਉਮਰ ਕੈਦ ਤੇਰੇ ਆਸਤੇ ਹੀ ਹੈ।